अस्सलाम वालेकुम बाबा जी। वालेकुम सलाम। ਕੀ ਹਾਲ ਠੀਕ ਠਾਕ ਬਾਬਾ ਜੀ? शुक्र अलहमदुल्ला। ਅੱਛਾ ਬਾਬਾ ਜੀ, ਤੁਹਾਡੇ ਕੋਲ ਅੱਜ ਅਸੀਂ ਗੱਲਾਂ ਪੁੱਛਣੀਆਂ ਹੈ 1947 ਦੀ ਵੰਡ ਵੇਲੇ ਦੀਆਂ हाँ जी ਕਿ ਜਦੋਂ ਪਾਕਿਸਤਾਨ ਇੰਡੀਆ ਆਜ਼ਾਦ ਹੋਇਆ ਨਾ, हाँ जी ਉਹ ਤੁਹਾਡੇ ਗੱਲਾਂ ਪੁੱਛਣੀਆਂ। ਤੁਸੀਂ ਦੱਸਣਾ ਕਿ ਤੁਸੀਂ ਤੁਹਾਡੇ ਤੇ ਕੀ ਮਜ਼ਾਲਮ ਹੋਏ, ਕਿਵੇਂ ਤੁਸੀਂ ਆਪਣਾ ਪਿੰਡੇ ਦੇ ਜਿਹੜੇ ਸਾਰੇ ਕੋ ਹੰਢਾ ਕੇ ਤੇ ਪਾਕਿਸਤਾਨ ਕਿਵੇਂ ਕਿਵੇਂ ਪਹੁੰਚੇ, ਸਾਰੇ ਕੋ ਤੁਹਾਨੂੰ ਪੁੱਛਣਾ। ਦੱਸੋਗੇ ਨਾ ਸਾਨੂੰ? दसांगे जिन्ना जिन्ना पता सानू। ਠੀਕ ਹੋ ਗਏ। ਅੱਛਾ ਬਾਬਾ ਜੀ, ਤੁਹਾਡਾ ਨਾਂ ਕੀ ਹੈ? मोहम्मद जकरिया। ਮੁਹੰਮਦ ਜ਼ਕਰੀਆ। हाँ जी ਤੇ ਤੁਹਾਡੇ ਵਾਲਦ ਸਾਹਿਬ ਦਾ? वाकर अली शाह। ਬਾਕਰ ਅਲੀ ਸ਼ਾਹ। हाँ शहीद वाकर अली ਤੇ ਦਾਦੇ ਦਾ ਨਾਮ ਹੀ ਆਉਂਦਾ? शाह। हाँ ਦਾਦੇ ਦਾ ਵੀ ਦੱਸ ਦਿਓ। शाह जी शाहदीन। ਸ਼ਾਹ शाहदीन। ਸ਼ਾਹਦੀਲ। हाँ ਅੱਛਾ ਅੱਛਾ, ਠੀਕ ਹੋ ਗਿਆ ਜੀ। ਅੱਛਾ ਬਾਬਾ ਜੀ, ਅੱਜ ਜਿਹੜੇ ਅਸੀਂ ਪਿੰਡ 'ਚ ਬੈਠੇ ਆ, ਪਿੰਡ ਦਾ ਨਾਂ ਕੀ ਹੈ? अजने वाला ਅਜਨੇ ਵਾਲਾ। ਤੇ ਇਹਦੇ ਲਾਗੇ ਲਾਗੇ ਪਿੰਡ ਕੋ ਦੋ ਚਾਰ ਦੱਸ ਦਿਓ ਜਿਹੜੇ ਤੁਹਾਨੂੰ ਆਉਂਦੇ ਨੇ। ढींगर बाट है, ਹਾਂਜੀ, वीर के बाट है। ਠੀਕ ਹੋ ਗਿਆ। चार सवेरे पिंडे पिंड ने। ਕੱਕੜ। हाँ कक्कड़ भी है ਅੱਛਾ ਬਾਬਾ ਜੀ, ਹੁਣ ਚੱਲਨੇ ਆਪਾਂ ਪਿੱਛੇ 1947 ਚ। जी। ਤੁਹਾਡਾ ਇੰਡੀਆ ਵਿੱਚ ਪਿੰਡ ਕਿਹੜਾ ਸੀ? पहला पिंड था बड्डा, जिला लुधियाना, ਜ਼ਿਲ੍ਹਾ ਲੁਧਿਆਣਾ। तहसील समराला, ਅੱਛਾ, पिंड चीमे करौंदियां। ਚੀਮੇ ਕਰੌਂਦੀਆਂ। हाँ ਠੀਕ ਹੋ ਗਿਆ। ਅੱਛਾ, ਤੇ ਉਹਦੇ ਲਾਗੇ ਲਾਗੇ ਪਿੰਡ ਪੁੰਡ ਵੀ ਹੋਰ ਹੋਣਗੇ? ਆਹੋ ਚਾਰ ਸਵੇਰੇ ਪਿੰਡ ਸਾਡੀ। ਦੱਸੋ ਨਾ, ਨਾ ਸਾਨੂੰ ਦੱਸੋ ਬਾਬਿਓ, ਹੁਣ ਮੈਨੂੰ ਜਿਹੜਾ ਜਿਹੜਾ ਯਾਦ ਹੈ ਦੱਸ ਦਿਓ। ਪਰ ਭਲਾ ਕੋਈ ਨਾ ਕੋਈ ਯਾਦ ਹੋਵੇਗਾ ਨਾ, ਅੱਗੇ ਦੱਸਣ ਦੇ ਰਹੇ ਹੋ ਸਾਨੂੰ ਬਗੈਰ ਕੈਮਰੇ ਤੋਂ। ਚੀਮੇ ਕਰੌਂਦੀਆਂ ਨਸਰਾਲੀ। ਅੱਛਾ, ਤੇ ਬਾਬਾ ਜੀ ਆਪਣੀ ਜ਼ਾਤ ਸਹੀ ਹੈ ਤੇ? ਹਾਂ ਠੀਕ ਹੋ ਗਿਆ। ਅੱਛਾ, ਉਹ ਤੁਹਾਡਾ ਪਿੰਡ ਜਿਹੜਾ ਇੰਡੀਆ ਵਾਲਾ ਹੈ, ਹਾਂਜੀ। ਉੱਥੇ ਬਰਾਦਰੀਆਂ ਕਿਹੜੀ ਕਿਹੜੀਆਂ ਹੋਰ ਬੈਠੀਆਂ ਹੋਈਆਂ ਸਨ? ਅੰਜ ਦੀ ਹੈ ਤਕਸੀਮ ਅੰਜ ਦੀ। ਅੱਛਾ ਇੱਧਰ ਗੈਰ ਮੁਸਲਮਾਨੀ, ਇੱਧਰ ਅਸੀਂ ਸਹੀ ਸੈਯਦ ਬਰਾਦਰੀ। ਅੱਛਾ ਅੱਛਾ, ਸਹੀ ਹੋ ਗਿਆ। ਤੇ ਉੱਥੇ ਕੋਈ ਸਿੱਖ ਸੁੱਖਾਂ ਦੇ ਘਰ ਵੀ ਹੋਣਗੇ, ਹਿੰਦੂਆਂ ਦੇ ਸਿੱਖਾਂ ਦੇ? ਅੱਧਾ ਸਿੱਖ ਸਾਨੀ। ਪਿੰਡ ਵਾਹ ਵੱਡਾ ਸੀ? ਸਾਨੂੰ ਦੱਸਿਆ, ਦੱਸ ਬਤਾਉਂਦਾ ਨਹੀਂ। ਤੁਹਾਡਾ ਪਿੰਡ ਵਾਹ ਵੱਡਾ ਸੀ? ਪੂਰਾ ਜਿਹਾ ਸਰ, ਨਾ ਬਾਹਲਾ ਵੱਡਾ ਸਾ ਨਾ ਬਾਹਲਾ ਨਿੱਕਾ। ਉਹਦੀਆਂ ਪੱਤੀਆਂ ਛੱਤੀਆਂ ਵੀ ਆਇਆ ਸਾਂ ਆਂਦੇ? ਹਾਂਜੀ, ਪੱਤੀਆਂ ਵੀ ਦੀਆਂ ਹੈ ਕਿ? ਪੱਤੀਆਂ ਸਾਨੀ। ਕਿੰਨੀਆਂ ਪੱਤੀਆਂ ਹਨ ਦੱਸੋ? ਨੰਬਰਦਾਰਾਂ ਦੀਆਂ ਦੋ ਪੱਤੀਆਂ ਹੁੰਦੀਆਂ ਨੇ। ਅੱਛਾ, ਨੰਬਰ ਦੋ ਪੱਤੀਆਂ ਸਾਡੀਆਂ। ਸਹੀ ਹੋ ਗਿਆ। ਆਹ ਤੇ ਕਿਹੜਾ ਕਿਹੜਾ ਨੰਬਰਦਾਰ ਸੀ ਪੱਤੀਆਂ ਦਾ, ਦੱਸੋ ਨਾ। ਸੈਯਦ ਯਾਕੂਬ ਅਲੀ ਸ਼ਾਹ। ਅੱਛਾ, ਸਹੀ ਹੈ। ਤੇ ਦੂਸਰਾ? ਦੂਸਰਾ ਇਸਰਾ ਸਿੰਘ। ਇਸਰਾ ਸਿੰਘ। ਇੱਕ ਸਿੱਖਾਂ ਦਾ, ਇੱਕ ਮੁਸਲਮਾਨਾਂ ਦਾ? ਹਾਂ ਇਹ ਵੀ। ਅੱਛਾ ਅੱਛਾ, ਸਾਰੇ ਸਾਈਨ ਹੋਏ ਤੋੜੋ ਤੋੜ। ਸਾਨੂੰ ਨਹੀਂ ਇਹ ਤਾਂ ਲੱਭਦੀ ਵੀ ਨਹੀਂ ਸੀ ਜਾਇਦਾਦ। ਅੱਛਾ ਅੱਛਾ ਅੱਛਾ। ਆਹ ਤੇ ਬਾਬਾ ਜੀ ਉੱਥੇ ਹੋਰ ਵੀ ਜਿਹੜੇ ਕੋਈ ਦਰਬਾਰ ਜਾਂ ਕੋਈ ਮਸ਼ਹੂਰ ਜਗ੍ਹਾ ਹੈ ਨਾ ਤੁਹਾਡੇ ਪਿੰਡ ਦੇ ਲਾਗੇ ਲਾਗੇ ਕੋਈ? ਸਾਡੇ ਪਿੰਡ ਇੱਕ ਜੱਟੂਆਂ ਪਿੰਡ ਸੀ, ਉੱਥੇ ਦਰਬਾਰ ਬੜਿਆ ਖਾਨਗਾ। ਅੱਛਾ, ਹਾਂ ਕੌਡੀ ਕੁੱਡੀ ਹੁੰਦੀ ਸੀ ਉੱਥੇ ਮੇਲੇ? ਮੈਂ ਨਾ ਕੌਡੀਆਂ ਮੇਲੇ ਚੰਗਾ ਭਗਦਾ ਸੀ। ਹਾਂਜੀ, ਜਾਂਦੇ ਹੁੰਦੇ ਹੋ ਤੁਸੀਂ? ਆਹੋ ਜਾਂਦੇ ਹੁੰਦੇ। ਤੇ ਖਿਡੌਣੇ ਖਿਡੌਣੇ ਖਰੀਦਦੇ ਹੋ ਕਿ ਨਹੀਂ ਤੁਸੀਂ? ਨਾ ਅਸੀਂ ਖਿਡੌਣੇ ਮੈਂ ਤਾਂ ਇਹ ਜਿਹੇ ਕੰਮ ਕਦੇ ਕਰੀ ਨਹੀਂ ਸਾਰੀ ਉਮਰ। ਅੱਛਾ ਜੀ, ਹਾਂ ਅੱਲਾਹ ਤੇ ਅੱਲਾਹ ਦੇ ਰਸੂਲ ਦੇ। ਸਹੀ ਹੋ। ਮੇਲੇ ਬੜੇ ਲੱਗਦੇ, ਹੁਣ ਵੀ ਲੱਗਦਾ 14 ਦਿਨ। ਅੱਛਾ, ਤਾਂ ਮੁਸਲਮਾਨਾਂ ਸਿੱਖਾਂ ਦਾ ਰਹਿਣ ਉੱਥੇ ਕਿਵੇਂ ਦਾ ਸੀ, ਰਹਿਣ ਸਹਿਣ ਜੀ? ਸਹੀ ਰਹਿੰਦੇ ਹਾਂ? ਲੜਾਈ ਲੜੂਈ ਤਾਂ ਨਹੀਂ ਕਰਦੇ? ਸਹੀ ਰਹਿੰਦੇ ਸਾਡੀ। ਅੱਛਾ, ਤੇ ਬਾਬਾ ਜੀ ਉੱਥੇ ਤੁਹਾਨੂੰ ਪਹਿਲਾਂ ਪਤਾ ਲੱਗ ਗਿਆ ਸੀ ਕਿ ਪਾਕਿਸਤਾਨ ਤੇ ਇੰਡੀਆ ਦੀ ਵੰਡ ਹੋਣੀ ਜਾਣਾ, ਜਾਂ ਟਾਈਮ ਤੇ ਟਾਈਮ ਲੱਗਾ ਜਦੋਂ ਸਾਰੇ ਨਿਕਲ ਕੇ ਇੱਧਰ ਆਏ ਜੀ? ਸਾਨੂੰ ਟਾਈਮ ਤੇ ਟਾਈਮ ਪਤਾ ਲੱਗਾ, ਸਾਨੂੰ ਕੋਈ ਤਾਂ ਪਤਾ ਪਹਿਲਾਂ ਕੋਈ ਨਹੀਂ ਸੀ ਪਤਾ ਹੈਗਾ ਨਾ। ਅੱਛਾ, ਤੁਹਾਡੇ ਪਿੰਡ ਜਦੋਂ ਤੁਸੀਂ ਨਿਕਲਿਓ ਕਿਹੜਾ ਟਾਈਮ ਸੀ ਉੱਥੋਂ ਜਦੋਂ ਪਤਾ ਲੱਗਾ, ਜਦੋਂ ਪਿੰਡ ਸਾਰਾ ਨਿਕਲਿਆ ਕਿ ਵੱਖਰੀ ਵੱਖਰੀ ਖਾਨਦਾਨ? ਨਹੀਂ, ਉਸ ਇੱਕ ਗੈਰ ਮੁਸਲਮ ਸੀ ਨਾ, ਹਾਂ, ਉਹਨੇ ਆ ਕੇ ਸਾਨੂੰ ਕਿਹਾ ਦਾ ਅਸੀਂ ਬੰਨੇ ਮਾਲ ਚਾਰਦੇ, ਗਾਈ ਵੈਸੇ ਬਥੇਰੀਆਂ ਸਾਨੇ ਨਾ। ਹਾਂ ਹਾਂ, ਉੱਥੇ ਸ਼ੇਰਾਂ ਚਾਰਦੇ। ਉਸ ਆਖਿਆ ਵੀ ਤੁਸੀਂ ਨਾ ਪਹਿਲਾਂ ਉਹ ਰਲ ਕੇ ਪਹਿਰਾ ਦਿੰਦੇ ਰਹੇ, ਅੱਜ ਸਾਨੂੰ ਮਾਰਨ ਆਏ, ਤੁਸੀਂ ਬਚਾਇਓ, ਅਸੀਂ ਤੁਹਾਨੂੰ ਬਚਾਵਾਂਗੇ, ਤੁਸੀਂ ਸਾਨੂੰ ਬਚਾਇਆ, ਮਾਮਲੇ ਕਰਦੇ ਰਹੇ। ਅੱਛਾ, ਫਿਰ ਜਦੋਂ ਅਖੀਰ ਤੇ ਉਹਨਾਂ ਕਹਿਣ ਲੱਗਿਆ ਲੈ ਵੀ ਤੁਸੀਂ ਹੁਣ ਆਪਣੀਆਂ ਜਾਨਾਂ ਬਚਾ ਲਓ। ਮੇਰੇ ਤੋਂ ਓਵਰ ਹੋ ਗਿਆ ਕੰਮ ਹੈ। ਹਾਂ, ਸਾਡੇ ਤੋਂ ਉੱਪਰ ਹੋ ਗਿਆ, ਹੁਣ ਤੁਸੀਂ ਆਪਣੀਆਂ ਜਾਨਾਂ ਬਚਾਓ। ਅੱਛਾ ਅੱਛਾ, ਉਹ ਜਨਾਬ ਅਸੀਂ ਸਗੋਂ ਹੋਰ ਖਿਆਲ ਤੇ ਉਹਨਾਂ ਦੇ ਹੋਰ ਖਿਆਲ ਤੇ ਉਹ ਵਿਚਲੇ। ਅੱਛਾ, ਪਿੰਡ ਤੇ ਹਮਲਾ ਹੁਮਲਾ ਹੋਇਆ ਫਿਰ? ਉਹ ਬਾਬਾ ਜਾਣੇ ਜਰਾ ਕਿ ਜੱਥੇ ਪੈਂਦੇ ਹੁੰਦੇ ਹਨ, ਤੁਹਾਡੇ ਪਿੰਡ ਤੇ ਨਹੀਂ ਹੋਇਆ ਹਮਲਾ ਕੋਈ? ਜੱਥੇ ਨਹੀਂ, ਸਾਡੇ ਪਿੰਡ ਕੋਈ ਨਹੀਂ ਪਿਆ, ਵੀ ਝੂਠ ਮਾਰਨਾ। ਤੇ ਫਿਰ ਤੁਸੀਂ ਇਕੱਲੇ ਨਿਕਲੇ ਉਥੋਂ ਪਿੰਡ ਚੋਂ, ਜਾਂ ਸਾਰਾ ਜੱਥਾ ਬਣ ਇਕੱਠਾ ਕਾਫਲਾ ਨਿਕਲਿਆ ਬਣ? ਆਪਣੇ ਜਿਵੇਂ ਜਿਵੇਂ ਜਦੋਂ ਪਤਾ ਲੱਗਿਆ, ਸਾਰੇ ਇੱਕ ਬੰਦੇ ਨੇ ਆ ਕੇ ਦੱਸਿਆ ਵੀ ਅੱਜ ਨਾ ਜਿਹੜਾ ਨਾਲ ਪਿੰਡ ਸੀ, ਵੀ ਅੱਜ ਤੁਹਾਨੂੰ ਪੈਣਾ ਕਤਲ ਕਰਨੇ, ਅੱਜ ਉਹਨਾਂ ਨੇ ਪੈਣਾ ਤੁਹਾਨੂੰ? ਅੱਛਾ, ਆਹੋ ਉਹਨਾਂ ਗੈਰ ਮੁਸਲਮਾਨ ਨੇ ਦੱਸਿਆ। ਹਾਂ ਹਾਂ, ਫਿਰ ਅਸੀਂ ਯਾਨੀ ਕੁਝ ਮਾਰਨ ਵਾਲੇ ਹਾਂ, ਕੋਈ ਦੱਸਣ ਵਾਲੇ ਵੀ ਉਹਨਾਂ ਦੇ ਸਨ ਜਿਹੜੇ ਖੈਰ ਖਾਂ। ਹਾਂ, ਚੰਗੇ ਵੀ ਹਰ ਕੌਮ ਕਬੀਲੇ ਵਿੱਚ ਚੰਗੇ ਵੀ ਹੁੰਦੇ ਨੇ, ਮਾੜੇ ਵੀ ਹੁੰਦੇ ਨੇ। ਅੱਛਾ ਅੱਛਾ, ਉਹ ਇਕੱਠੇ ਅਸੀਂ ਰਹਿੰਦੇ ਪਏ ਅਸੀਂ ਸਾਰੇ। ਹਾਂ 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 ਹਾਂ,
ਸਹੀ ਹੈ। ਅੱਛਾ ਤੇ ਉੱਥੇ ਤਾਂ ਜਿਹੜਾ ਸਿੱਖ ਸੁੱਖਾਂ ਦੇ ਕੋਈ ਤੁਹਾਡੇ ਨਾਲ ਪੜ੍ਹਦੇ ਹੋਣਗੇ, ਸਕੂਲ ਇਸ ਜਗ੍ਹਾ ਜਾਂਦੇ ਰਹੇ ਹੋ ਕਿ ਨਹੀਂ? ਸਕੂਲ ਉੱਥੇ ਹੈ ਸੀ ਸਕੂਲ ਤੁਹਾਡੇ? ਪੜ੍ਹਦੇ ਰਹੇ ਸਕੂਲੇ। ਮਸਜਿਦਾਂ ਵੀ ਹੈ ਉੱਥੇ ਤੁਹਾਡੀਆਂ? ਮਸਜਿਦਾਂ ਵੀ ਐਸਾ ਨਹੀਂ, ਉਹਨਾਂ ਦੇ ਗੁਰਦੁਆਰੇ? ਉਹਨਾਂ ਦੇ ਗੁਰਦੁਆਰੇ ਵੀ ਐਸਾ ਨਹੀਂ। ਦੱਸੋ ਕੋ ਮਸਜਿਦ ਦੇ ਨਾਂ ਨੂੰ ਯਾਦ ਹੈ ਤੁਹਾਨੂੰ? ਮਸਜਿਦ ਗੁਰਦੁਆਰਾ ਥਾ ਗੁਆਰਾ ਪਿੰਡ ਆ, ਉੱਥੇ ਦਾ ਗੁਰਦੁਆਰਾ ਸਿੱਖਾਂ ਦਾ। ਤੁਹਾਡੇ ਪਿੰਡ ਦੀ ਗੱਲ ਕਰਨਾ, ਤੁਹਾਡੇ ਪਿੰਡ ਵਿੱਚ ਹੈ ਸੀ ਸਿੱਖਾਂ ਦਾ ਗੁਰਦੁਆਰਾ? ਨਾ ਨਾ ਕੋਈ ਨਹੀਂ। ਮਸਜਿਦਾਂ ਕਿੰਨੀਆਂ ਹਨ ਤੁਹਾਡੀਆਂ ਉੱਥੇ ਪਿੰਡ 'ਚ? ਮਸਜਿਦ ਮਤਲਬ ਛੋਟਾ ਹੀ ਇਹ ਪਿੰਡ ਸੀ, ਇੱਕੋ ਹੀ ਮਸਜਿਦ ਸੀ ਜੀ ਅਸਲ ਜੀ। ਸਭ ਬਸ ਪੱਕੀ ਸੀ ਕੱਚੀ? ਪੱਕੀ ਸੀ। ਅੱਛਾ ਵੀ ਚਲੋ ਪੱਕੀ ਦੇ ਲੈਣ। ਅੱਛਾ ਅੱਛਾ। ਗੁਸਲਖਾਨੇ, ਲੈਟਰੀਨ, ਹਰਸ਼ਾ ਬਣੀ। ਹਰਸ਼ਾ ਹੈ। ਤੇ ਤੁਹਾਡਾ ਜਿਹੜਾ ਬਾਬੇ ਉਹ ਘਰ ਸੀ ਪੱਕਾ ਸੀ ਕੱਚਾ ਸੀ ਤੁਹਾਡਾ ਆਪਣਾ ਜ਼ਾਤੀ ਘਰ? ਕੱਚਾ ਸੀ। ਕੱਚਾ ਕਿਉਂ? ਵਿੱਚ ਬੂਟਾ ਬਟਾਇਆ ਸੀ? ਹਾਂ, ਕੋਈ ਬੂਟਾ ਛੁਟਾਇਆ ਸੀ ਵਿੱਚ? ਕੋਈ ਲੱਗਾ ਦਰਖਤ ਕੋਈ? ਦਰਖਤ ਮੇਰੇ ਸੇ ਬਾਗ ਲਾਏ ਹੋਏ ਸੀ ਪੈਲੀਆਂ ਦੇ ਵਿੱਚ, ਹੋਰ ਤੁਹਾਨੂੰ ਕੀ ਦੱਸਾਂ। ਅੱਛਾ ਜੀ। ਤੇ ਉੱਥੇ ਖੂਹ ਖਾ ਤੁਹਾਡੇ ਕੋਲ ਪੈਲੀ ਕਿਹੜੀ ਸੀ? ਖੂਹ ਬੜੇ ਚੱਲਦੇ ਸਨ ਖੂਹ। ਕਿੰਨੇ ਖੂਹ? ਖੂਹਾਂ ਦੇ ਕੋਈ ਨਾਂ ਦੱਸ ਦਿਓ। 7 ਖੂਹ ਨੇ। ਖੂਹਾਂ ਦੇ ਨਾਂ ਤੇ ਯਾਦ ਹੋਣਾ ਤੁਹਾਨੂੰ ਬਾਬੇ? ਮੂੰਹ ਹੁਣ ਪੁੱਟ ਬਲ ਕੇ ਨਾ ਯਾਦ ਨੇ। ਅੱਛਾ ਜੀ। ਹਾਂ, ਹੁਣ ਯਾਦ ਨਹੀਂ ਕੋਈ ਖੂਹ ਦਾ ਨਾਂ? ਹੁਣ ਕਿੰਨੀ ਚੱਕਰ ਹੋ ਗਈ ਹੈ। ਕੋਈ ਸਿੱਖਾਂ ਸੁੱਖਾਂ ਦੇ ਮੁੰਡਿਆਂ ਦੇ ਨਾਂ ਤੁਹਾਨੂੰ ਯਾਦ ਹੋਣ ਉੱਥੋਂ ਦੇ ਰਹਿਣ ਵਾਲਿਆਂ ਦੇ? ਇੱਕ ਤਾਂ ਚੰਦ ਦਾ, ਚੰਦ ਉਹਦਾ ਨਾਮ ਸੀ। ਚੰਦ? ਉਹ ਸਾਡੇ ਨਾਲ ਪੜ੍ਹਦਾ ਸੀ। ਅੱਛਾ। ਇੱਕ ਉਹਨਾਂ ਦਾ ਰੋਡਾ ਸੀ, ਉਹਦਾ ਨਾਮ ਰੋਡਾ ਕਹਿੰਦੇ ਨੇ। ਉਹ ਬੜੇ ਖੈਰੀ ਮੇਰੇ ਕਰਦਾ ਸੀ। ਸਿੰਧੇ ਕਰਦਾ ਸੀ? ਹਾਂ। ਇੱਕ ਅਮਰ ਸਿੰਘ ਨੰਬਰਦਾਰ ਸੀ। ਅੱਛਾ ਅੱਛਾ। ਉਹਦੇ ਸਾਰੇ ਉਹਦਾ ਤਾਂ ਪੈਰਾਂ ਭਰਾਵਾਂ ਰਲਦੇ ਮੇਰੇ ਵਰਤਦੇ ਸਾਰੇ। ਮਤਲਬ ਸਹੀ ਰਹਿਣ ਸੀਨ ਹਾਂ। ਤੇ ਸ਼ਾਦੀਆਂ ਵਿਆਹਾਂ ਤੇ ਵੀ ਜਾਂਦੇ ਆਉਂਦੇ ਹਾਂ? ਨਹੀਂ, ਅਸੀਂ ਜੀ ਸਾਥੀ ਵਿਆਹ ਤੇ ਜਾਂਦੇ ਐਵੇਂ ਝੂਠ ਮਾਰੀ। ਅੱਛਾ ਜੀ। ਮਤਲਬ ਕੋਈ ਨਹੀਂ ਸੀ ਕਿਸੇ ਨਾਲ ਐਵੇਂ ਸਿੱਖਣ ਵਾਲਾ ਕੋਈ ਲੈਣ ਦੇਣ ਕੋਈ ਨਹੀਂ ਸੀ ਹੈਗਾ? ਅਸੀਂ ਗੈਰ ਮੁਸਲਮਾਨ ਦੇ ਨੇ ਕੋਈ ਨਹੀਂ ਜਾਂਦੇ। ਅੱਛਾ ਅੱਛਾ। ਅਸੀਂ ਤਾਂ ਨਹੀਂ ਤੁਹਾਨੂੰ ਕੋਈ ਸਿੱਖਾਂ ਦੇ ਨਾਂ ਇਹਨਾਂ ਦੋਵਾਂ ਤੋਂ ਇਲਾਵਾ ਵੀ ਕੋਈ ਯਾਦ ਨਹੀਂ? ਨਾ ਹੋਰ ਕੋਈ ਮਾਸਟਰ ਜਿਹਦੇ ਕੋਲ ਪੜ੍ਹਦੇ ਹੋ ਮਾਸਟਰ ਦਾ ਨਾਂ ਯਾਦ ਹੋਏ ਕਿਸੇ ਦਾ? ਮਾਸਟਰ ਤਾਂ ਮੁਸਲਮਾਨ ਸੀ। ਉਹਦਾ ਨਾਂ ਯਾਦ ਕੋਈ ਨਹੀਂ ਤੁਹਾਨੂੰ? ਅਬਦੁਲ ਕਰੀਮ। ਅਬਦੁਲ ਕਰੀਮ ਜਮਾਲਪੁਰਾ ਪਿੰਡ। ਅੱਛਾ ਅੱਛਾ। ਉੱਥੋਂ ਪੜ੍ਹਾਉਣਾ ਹੁੰਦਾ ਸੀ? ਉੱਥੋਂ ਪੜਾਉਣ ਆਉਂਦਾ ਹੁੰਦਾ ਸਾਡੇ ਪਿੰਡ। ਅੱਛਾ। ਤੇ ਪਿੰਡ ਕਿੰਨੇ ਤੱਕ ਸੀ ਸਕੂਲ ਤੁਹਾਡਾ? ਪ੍ਰਾਇਮਰੀ। ਪ੍ਰਾਇਮਰੀ ਸੀ? ਹਾਂ। ਸਹੀ। ਅੱਛਾ ਬਾਬਾ ਤੂੰ ਤਾਂ ਫਿਰ ਤੁਸੀਂ ਦੱਸਦੇ ਪਏ ਕਿ ਉਹ ਜਦੋਂ ਅਸੀਂ ਨਿਕਲੇ ਤਾਂ ਕੋਈ ਤੁਹਾਡੇ ਪਿੰਡ ਤੇ ਵੀ ਹਮਲਾ ਹੋਇਆ ਤੇ ਰਾਹ ਦੇ ਵਿੱਚ ਵੀ ਕਿਤੇ ਨਹੀਂ ਹੋਇਆ? ਕੋਈ ਕੈਂਪ ਕਿੱਥੇ ਕਰਕੇ ਲੱਗਾ ਜਦੋਂ ਤੁਸੀਂ ਆਏ ਹੋ? ਰਿਆਸਤ ਮਲੇਰਕੋਟਲਾ ਸੀ ਨਵਾਬ ਦੀ। ਅੱਛਾ। ਉਹਦੀ ਫੌਜ ਮਿਲਟਰੀ ਹਰਸ਼ਾ ਉਹਦੀ, ਪਰ ਉਹ ਮੁਸਲਮਾਨ ਬੱਚੇ ਨੇ, ਇੱਕ ਮੁਸਲਮਾਨ ਨਹੀਂ ਬਚ ਸਕਦਾ ਸੀ। ਅੱਛਾ ਅੱਛਾ ਅੱਛਾ। ਹਾਂ। ਉਹ ਸਾਨੂੰ ਤੋੜ, ਸਾਡੇ ਸਿਪਾਹੀ ਸਾਨੂੰ ਇੱਥੇ ਅਜੇ ਆਏ ਛੱਡ ਕੇ ਗਏ ਨੇ। ਅੱਛਾ ਜੀ। ਹਾਂ। ਨਹੀਂ ਤਾਂ ਤੁਸੀਂ ਤਾਂ ਘਰੋਂ ਨਿਕਲੇ ਹੋ? ਹਾਂ। ਤੇ ਕੋਈ ਸਮਾਨ ਵੀ ਲੈ ਕੇ ਨਿਕਲੇ? ਕੋਈ ਸਾਰਾ ਕੁਝ ਛੱਡ? ਸਮਾਨ ਉੱਥੋਂ ਕੀ ਅਸੀਂ ਚੱਕਣ ਦੇ ਕੱਪੜੇ ਆਪਣੇ ਜਾਨਾਂ ਬਚਾ ਕੇ ਭੱਜੇ ਆ। ਤੁਸੀਂ ਕਹਿੰਦੇ ਮੈਂ 13 ਸਾਲ ਦਾ ਹਾਂ, ਤੁਸੀਂ ਚੁੱਕ ਲੈਣਾ ਸਮਾਨ ਸਮੂਨ? ਹਾਂ, ਗਾਵਾਂ 'ਚ ਮੈਂ ਕੋਈ ਗੱਲਾਂ ਕਰਨ ਵਾਲੀਆਂ ਕਰੋ, ਕੋਈ ਜਾਨ ਬਾਝਾ ਥੋੜੀ ਆ। ਅੱਧੇ ਕੁ ਜੀ ਸ਼ਹੀਦ ਹੋ ਗਏ, ਅੱਧੇ ਕੁ ਬਚ ਗਏ। ਬਚ ਗਏ ਇੱਧਰ ਆ ਗਏ। ਨਹੀਂ ਇੱਥੇ ਸੰਗ ਆਏ ਨੂੰ ਕਹਿੰਦੇ ਲਓ ਜੀ ਜ਼ਮੀਨਾਂ ਲੈ ਲਓ ਜ਼ਮੀਨਾਂ। ਅੱਛਾ। ਇੱਕ ਬਾਬਾ ਕਹਿੰਦਾ ਜੀ ਜ਼ਮੀਨਾਂ। ਇਹ ਵੀ ਤੁਹਾਨੂੰ ਬਾਬੇ ਉੱਥੋਂ ਵਾਲੀ ਗੱਲ ਕਰਨੇ ਆ। ਉੱਥੇ ਸਾਨੂੰ ਦੱਸੋ ਕਿ ਤੁਹਾਨੂੰ ਉੱਥੇ ਤੁਸੀਂ ਕਹਿ ਰਹੇ ਸੀ ਕੋਈ ਉੱਥੇ ਨਿਕਲੇ ਤਾਂ ਜਾਨਾਂ ਬਚਾ ਬਚੂ ਕੇ ਨਿਕਲੇ, ਤੁਸੀਂ ਕੋਈ ਸ਼ੈ ਨਹੀਂ ਆਪਣੀ ਘਰੋਂ ਲਿਆਂਦੀ? ਕੋਈ ਕੁਰਾਨ ਪਾਕ ਲਿਆਂਦਾ ਹੋਵੇ, ਕੋਈ ਸ਼ੈ ਲਿਆਂਦੀ ਹੋਵੇ, ਕੋਈ ਉਹ ਕੀ ਪਤਾ ਗੱਡਾ ਆਪਣਾ ਲਿਆਂਦਾ ਹੋਵੇ? ਅਸੀਂ ਤਾਂ ਨਿੱਕੇ ਗੱਡਾ ਬਣਿਆ ਬਣਾਇਆ ਨਵਾਂ ਉੱਥੇ ਛੱਡ ਕੇ ਆਇਆ। ਸਭ ਕੁਝ ਇੰਝ ਛੱਡ ਕੇ ਆ ਗਏ? ਮੈਂ ਕਹਿੰਦਾ ਮੈਂ ਜੋੜ ਨਹੀਂ ਤੁਹਾਨੂੰ ਯਕੀਨ ਕੋਈ ਨਹੀਂ? ਤੁਹਾਨੂੰ ਇਹ ਹੋਣਾ ਕਿ ਅਸੀਂ ਫਿਰ ਵਾਪਸ ਆ ਜਾਣਾ, ਕੋਈ ਨਹੀਂ ਮਸਲਾ 2-4 ਇਹ ਵੀ ਹੁਣ ਤੇ ਕਰੀ ਗਏ ਚਲੇ ਜਾਣਾ। ਹਾਂ। ਤੁਸੀਂ ਕਹਿੰਦੇ ਨਹੀਂ ਬਾਹਰ ਚਲੇ ਜਾਣਾ, ਅੱਜ ਦੀ ਸਮਝਦੇ ਮਹੀਨੇ ਨੇ। ਨਹੀਂ ਤੁਹਾਡੇ ਘਰ ਦਾ ਤੇ ਕੋਈ ਸ਼ਹੀਦ ਨਹੀਂ ਹੋਇਆ ਰਾਹ ਦੇ ਵਿੱਚ ਰਹਿ ਗਿਆ ਹੋਏ? ਨਹੀਂ ਨਹੀਂ, ਸਾਡੇ ਘਰ ਦਾ ਕੋਈ ਨਹੀਂ। ਕੋਈ ਤੁਹਾਡੇ ਰਿਸ਼ਤੇਦਾਰਾਂ ਚੋਂ? ਰਿਸ਼ਤੇਦਾਰ ਸਾਰੇ ਪਿੰਡਾਂ ਦੇ ਪਿੰਡ ਸ਼ਹੀਦ ਹੋ ਗਏ ਨਾ, ਜਿਹਨਾਂ ਨੂੰ ਦਿਹਾਣੇ ਜਿਹੜੇ ਸਾਡੇ ਰਿਸ਼ਤੇਦਾਰ। ਤੁਹਾਡਾ ਪਿੰਡ ਸੇਫ ਸਾਹਿਬ ਆ ਗਿਆ ਜੀ ਸਾਰਾ? ਹਾਂ। ਸਾਡਾ ਪਿੰਡ ਜਿਹੜਾ ਸਾਡਾ ਉਹ ਸਹੀ ਸਲਾਮ ਤੇ ਆ। ਅੱਛਾ ਅੱਛਾ। ਨਹੀਂ ਤਾਂ ਬਾਰਡਰ ਕ੍ਰਾਸ ਆਪਣੇ ਕਰਦੇ ਆ ਪਾਕਿਸਤਾਨ ਪਹੁੰਚਣ ਤੱਕ ਤੁਹਾਨੂੰ ਕਿੰਨਾ ਕੁ ਟਾਈਮ ਲੱਗਾ? ਕਿੰਨੇ ਕੁ ਦਿਨਾਂ 'ਚ ਤੁਸੀਂ ਪਹੁੰਚੇ ਪਾਕਿਸਤਾਨ? 13ਵੇਂ ਦੇ ਪਹੁੰਚੇ ਆ। 14ਵੇਂ ਦੇ ਮੇਰੇ ਹਿਸਾਬ। ਖਾਂਦੇ ਪੀਂਦੇ ਕਿੱਥੋਂ ਰਾਜ? ਖਾਂਦੇ ਪੀਂਦੇ ਜਿੱਥੋਂ ਦਰਖਤਾਂ ਦੇ ਪੱਤਰੇ ਖਾਂਦੇ ਨੇ, ਖਾਣਾ ਹੀ ਖਾਂਦੇ ਨੇ। ਇੱਕ ਬੇਟ ਦੇ ਇਲਾਕੇ ਦੇ ਗੱਡਿਆਂ ਵਾਲੇ, ਉਹਨਾਂ ਦੇ ਕੋਲ ਦਾਣਾ ਫੱਕਾ ਟੰਗਿਆ ਜਾਂ ਉਹਨਾਂ ਤੇ ਲੈ ਲੈ ਕੇ ਮੁੱਲ ਕੇ ਖਾ ਲੈਂਦੇ। ਆਹੋ, ਉੱਥੇ ਮਾਂ ਬੈਠੀ ਜਿਹੜੀ ਦਿੰਦੀ। ਨਹੀਂ ਬਾਬੇ ਅਗਰ ਹੁਣ ਤੁਹਾਡਾ ਮਤਲਬ ਕੋਈ ਐਵੇਂ ਦਾ ਸਬੱਬ ਲੱਗ ਜਾਏ ਕਿ ਤੁਹਾਨੂੰ ਆਪਣੇ ਮੁਲਕ ਉੱਥੇ ਜਾਣਾ ਪਏ, ਤੁਸੀਂ ਆਪਣਾ ਘਰ ਪਛਾਣ ਸਕਦੇ ਹੋ? ਜਾ ਕੇ ਆਇਆ ਮੇਰਾ ਤਾਇਆ, ਜਾ ਕੇ ਆ ਗਿਆ। ਉਹ ਤੇ ਜਾ ਕੇ ਆਇਆ, ਤੁਹਾਡਾ ਦਿਲ ਕਰਦਾ ਜਾਣ ਨੂੰ, ਤੁਸੀਂ ਜਾ ਕੇ ਪਛਾਣ ਸਕਦੇ ਹੋ ਆਪਣਾ ਘਰ ਕੋਲ? ਹੁਣ ਤੁਹਾਨੂੰ ਲੈ ਜਾਈਏ, ਇੱਕ ਮਿਸਾਲ ਹੈ, ਅਸੀਂ ਲੈ ਕੇ ਜਾਂਦੇ ਜਾਂ ਤੁਹਾਨੂੰ ਉੱਥੇ ਚੱਲ ਜਾਂਦੇ, ਸਿਆਣ ਲਈਏ ਸਭ ਕੁਝ ਸਿਆਣ ਲਓ, ਪਿੰਡ ਵੀ ਤੇ ਉਹ ਗਲੀਆਂ ਸਾਰਾ ਕੁਝ ਅਗਰ ਇੰਝ ਹੋਵੇ ਤੇ। ਮੈਂ ਕਹਿੰਦਾ ਅੱਜ ਦੀ ਵਿੱਚ ਦੀ ਉਹ ਗੈਰ ਮੁਸਲਮਾਨ ਇੱਧਰ ਆਉਂਦੇ ਜਾਂਦੇ, ਇਕੱਠੇ ਬਹਿੰਦੇ ਖਲੋਦੇ ਸਨ, ਸਭ ਗੱਲਾਂ ਬਾਤਾਂ ਦੂਰ, ਕੋਈ ਕਦਾਵਤ ਨਹੀਂ ਸੀ ਉਦੋਂ। ਹਾਂ, ਉਹ ਸਾਨੂੰ ਪਾਣੀ ਪਿਲਾਉਂਦੇ ਹੁੰਦੇ ਮੁਸਲਮਾਨਾਂ ਨੂੰ। ਕੌਣ ਪਿਲਾਉਂਦਾ ਸੀ? ਗੈਰ ਮੁਸਲਮਾਨ, ਸਿੱਖ। ਨਹੀਂ ਤੁਸੀਂ ਆਪਣੇ ਘਰੋਂ ਖਾਂਦੇ ਹੋ, ਉਹਨਾਂ ਕੋਲ ਜਾ ਕੇ ਪੀਂਦੇ ਖਾਂਦੇ ਹੋ? ਨਹੀਂ। ਹਾਂ, ਜਿਹੜਾ ਹੁਣ ਚਲੇ ਹੀ ਗਿਆ,
ਉਹਨਾਂ ਦੇ ਪਾ ਲਾਏ ਤੇ ਬੰਦੇ ਬਿਠਾਏ ਤੇ ਗੈਰ ਮੁਸਲਮਾਨ ਦੇ, ਨਾਲੇ ਚਣੇ ਉੱਥੇ ਰੱਖੇ ਹੋਣੇ, ਨਾਲੇ ਅਗਲੇ ਨੂੰ ਲੱਪ ਚਣਿਆਂ ਦੀ ਦੇਣੀ, ਨਾਲੇ ਉਹਨੂੰ ਪਾਣੀ ਪਿਲਾਉਣਾ। ਜਦੋਂ ਕੋਈ ਸ਼ਾਇਦ ਲੱਭਦੇ ਨਹੀਂ ਆਉਂਦੇ, ਫਿਰ ਜਿੱਥੋਂ ਲੱਭਣੀ ਉੱਥੋਂ ਪੀਣੀ ਤੇ ਹੈ ਨਾ, ਪੀਣਾ ਖਾਣਾ ਤਾਂ ਲੋਕੀ ਵਾਣੀ 'ਚ ਪਾਣੀ ਪੀਂਦੇ ਰਹੇ ਹੁਣ, ਕਿੱਥੋਂ ਕਿੱਥੋਂ ਪੀਤਾ ਹੋਣਾ ਪਾਣੀ, ਜਿਵੇਂ ਆਏ ਨੇ ਜਦੋਂ ਬਸ ਮਰਦੇ ਆ ਫਿਰ ਜਾਨ ਬਚਾਉਣੀ ਹੁੰਦੀ ਹੈ, ਫਰਜ਼ ਹੈ ਜਾਨ ਬਚਾਉਣੀ। ਨਹੀਂ ਤਾਂ ਉੱਥੋਂ ਫਿਰ ਤੁਸੀਂ ਜਦੋਂ ਨਿਕਲ ਆਏ ਹੋ ਹਾਂ, ਤੇ ਤੁਸੀਂ ਇੱਧਰ ਆਣ ਕੇ ਕਿੱਥੇ ਆਏ ਆਪਣੇ ਪਾਕਿਸਤਾਨ ਜਦੋਂ ਆ ਗਏ ਤੇ ਇੱਥੇ ਕਿੱਥੇ ਆਣ ਕੇ ਬੈਠੇ ਸੀ ਪਹਿਲੇ? ਆ ਕੇ ਪਹਿਲਾਂ ਜ਼ਿਲ੍ਹਾ ਸ਼ਿਵਪੁਰੀ 'ਚ ਆਏ ਆ। ਅੱਛਾ। ਜ਼ਿਲ੍ਹੇ ਦੇ ਵਿੱਚ ਉੱਥੇ ਹਾਂ। ਉੱਥੇ ਫਿਰ ਇੱਕ ਬੰਦਾ ਆਇਆ ਪਿੰਡੋਂ ਪਿੱਛੋਂ, ਉਹ ਕਹਿਣ ਲੱਗਿਆ ਆ ਜੀ ਸਾਡੇ ਨਾਲ ਉੱਥੇ ਸਾਡੇ ਪਿੰਡ ਉੱਥੇ ਜ਼ਮੀਨਾਂ ਵੀ ਹਰਸ਼ ਮਕਾਨ ਬਿਲਡਿੰਗਾਂ ਹਰਸ਼ ਪਈਆਂ ਨੇ। ਉਹ ਫਿਰ ਸਾਨੂੰ ਲੈ ਆਇਆ ਥਾ, ਇੱਕ ਚੰਗੜ ਥਾ ਉਹ ਵੀ ਉੱਥੇ, ਉਹ ਚੰਗੜਾਂ ਨੂੰ ਜ਼ਮੀਨ ਪਈ ਹੋਈ ਸੀ ਜਿਹੜੀ ਫਿਰ ਸਾਨੂੰ ਜ਼ਮੀਨ ਪਈ ਸੀ। ਆਹ ਠੀਕ, ਹੁਣ ਆਣ ਕੇ ਫਿਰ ਤੁਸੀਂ ਇੱਥੇ ਰਹਿ ਰਹੇ ਹੋ ਅਜਨੇ ਵਾਲੇ 'ਚ? ਅਜਨੇ ਵਾਲੇ ਤੇ ਜ਼ਮੀਨ ਜ਼ਮਾਨ ਕਿੱਥੇ ਪਈ ਤੁਹਾਨੂੰ? ਅਜਨੇ ਵਾਲੇ 'ਚ ਜ਼ਮੀਨ? ਅਜਨੇ ਵਾਲੇ 'ਚ